ਇਸੇ ਤਰ੍ਹਾਂ ਰਮਨ ਜੀ ਤੇ ਰਾਜਕਨਵੀਰ ਸਿੰਘ ਜੀ, ਜੇ 2023 ਨੂੰ ਵਾਈਂਡ ਅਪ ਕਰਦੇ ਜਾਈਏ, ਕਹਿੰਦੇ ਵੀ ਜਿਹੜਾ 2023 ਦਾ ਸਾਲ ਆ ਟਰੱਕਿੰਗ ਇੰਡਸਟਰੀ ਦੇ ਲਈ ਸਭ ਤੋਂ ਜ਼ਿਆਦਾ ਬੈਂਕਰਪਸੀਜ਼ ਹੋਈਆਂ, ਫਰਾਡ ਹੋਏ, ਮਿਸਿੰਗ ਟਰੱਕਿੰਗ, ਇਹ ਸਾਰਾ ਕੁਝ ਜਿਹੜਾ ਵਾਪਰਿਆ। ਵੱਡੀਆਂ ਵੱਡੀਆਂ ਕੰਪਨੀਆਂ ਜਿਹੜੀਆਂ 100 ਸਾਲ ਪੁਰਾਣੀਆਂ ਸੀਆਂ, ਜਿੱਦਾਂ ਜੈਲੋ ਵਰਗੀਆਂ ਕੰਪਨੀਆਂ ਵੀ ਬੈਂਕਰਪਟ ਹੋ ਗਈਆਂ, ਜਿਨ੍ਹਾਂ ਦੇ ਕਿੰਨੇ ਕਿੰਨੇ ਜ਼ਿਆਦਾ ਜਿਹੜੇ ਟਰੱਕ ਸੀ। ਸੈਕਰਾਮੈਂਟੋ ਬੇਸਡ ਮੈਥਸਨ ਫਲਾਈਟ ਐਕਸਟੈਂਡਰਸ ਤੇ ਮੈਥਸਨ ਪੋਸਟਲ ਸਰਵਿਸ, ਸਰਜ ਟਰਾਂਸਪੋਰਟੇਸ਼ਨ ਨੇ ਬੈਂਕਰਪਸੀ ਫਾਈਲ ਕੀਤੀ, ਅਲੀ ਟ੍ਰਾਂਜ਼ਿਟ ਸੋਲਿਊਸ਼ਨਸ ਨੇ ਬੈਂਕਰਪਸੀ ਫਾਈਲ ਕੀਤੀ। ਇਸੇ ਤਰ੍ਹਾਂ ਮੀਡੋ ਲਾਰਕ ਟਰਾਂਸਪੋਰਟ, ਉਹਨਾਂ ਨੇ ਜਿਹੜੀ ਆ ਬੈਂਕਰਪਸੀ ਫਾਈਲ ਕੀਤੀ। ਉਹਨਾਂ ਦੇ 120 ਦੇ ਕਰੀਬ EMPLOYEE ਸੀ, 1300 ਦੇ ਕਰੀਬ ਟਰੱਕ ਸੀ। ਇਸ ਤੋਂ ਬਿਨਾਂ ਕਈ ਜਿਹੜੇ ਆ ਟਰੱਕਿੰਗ ਇੰਡਸਟਰੀ ਦੇ CEO ਉਹ ਫਰਾਡ ਚਾਰਜਸ ਵੀ ਅਰੈਸਟ ਹੋਏ ਆ, ਫੜੇ ਗਏ ਆ। ਜਿਸ ਤਰ੍ਹਾਂ Selen.io ਦਾ CEO ਕ੍ਰਿਸ ਕਰਚਨਰ ਸੀਗਾ, ਉਹ ਵੀ ਜਿਹੜਾ $25 ਮਿਲੀਅਨ ਦਾ ਫਰਾਡ ਕੀਤਾ ਸੀ। ਉਹਦੇ PPP ਵਾਲੇ ਕਿੰਨੇ ਹਰਜੋਤ ਸਿੰਘ ਜੀ ਫੜੇ ਗਏ ਸੀ ਰੀਸੈਂਟਲੀ, ਵੀ ਉਹ ਇਹਨਾਂ ਸਾਰਿਆਂ ਦੇ ਵਿੱਚ ਵੀ ਉਹ ਕੰਪਨੀ ਨੂੰ ਪੇ ਚੱਲਦੀ ਰੱਖਣ ਦੇ ਲਈ ਕੀਤੇ ਸੀ, ਤੇ ਕੰਮ ਜਿਹੜੇ ਬਾਅਦ ਦੇ ਵਿੱਚ ਕੁਛ ਜਿਹੜੇ ਉਹ ਹੋਰ ਹੋ ਗਏ ਸੀਗੇ। ਸੋ ਇਹ ਕਾਫੀ ਜਿਹੜਾ ਓਵਰਆਲ ਸਥਿਤੀ 2023 ਤੇ ਚਲੋ ਮਾੜਾ ਹੀ ਰਿਹਾ ਓਵਰਆਲ ਟਰੱਕਿੰਗ ਦੇ ਲਈ, ਇਹਦੇ ਵਿੱਚ ਤਾਂ ਕੋਈ ਦੋਰਾਵਾਂ ਨਹੀਂ। ਮੇਰੇ ਕਹੇ, ਹਰਜੋਤ ਭਾਈ ਦੇ ਕਹੇ ਜਾਂ ਰਮਨ ਭਾਈ ਦੇ ਕਹੇ ਨਾ ਕਹੇ, ਉਹ ਸੱਚਾਈ ਲੁਕਣੀ ਨਹੀਂ। ਕਈ ਵਾਰੀ ਕਹਿ ਦਿੰਦੇ ਆ ਨਾ ਵੀ ਜਿੱਦਾਂ ਉਹ ਪਿਛਲੀ ਆਇਆ ਸੀਗਾ, ਜਿੱਦਾਂ ਆਪਣਾ ਸ਼ਾਇਦ ਕੋਈ ਲੱਗਦਾ ਸੀ, ਜਿੱਦਾਂ ਵਾਹ ਵਾਸਤਾ ਹੋਵੇ ਉਸ ਸਾਰੀ ਮਾਮਲੇ ਦੇ ਵਿੱਚ, ਵੀ ਜਿਹਨੂੰ ਇੰਨਾ ਦੁੱਖ ਜਿਹੜਾ ਉਸ ਟਾਈਮ ਦੇ ਉੱਤੇ ਲੱਗਾ ਸੀ ਸੱਚਾਈ ਨੂੰ ਸੁਣਦੇ ਹੋਏ, ਵੀ ਇਹ ਸਾਡੇ ਕਹੇ ਜੇ ਅਸੀਂ ਕਹੀ ਜਾਈਏ ਤੇ ਚੰਗਾ ਹੈ ਚੰਗਾ, ਤੇ ਬਾਹਰ ਉੱਥੇ ਅੱਗ ਲੱਗੀ ਹੋਵੇ ਤਾਂ ਫਿਰ ਉਹ ਨੀਰੋ ਬੰਸਰੀ ਵਜਾਉਂਦਾ ਸੀ ਨਾ ਜਦੋਂ ਰੋਮ ਸੜਦਾ ਸੀ, ਉਹ ਗੱਲ ਹੋ ਜਾਣੀ ਭਾਈ ਅਸੀਂ ਤਾਂ ਹੋਕਾ ਦੇਵਾਂਗੇ, ਅਸੀਂ ਤਾਂ ਦੱਸਾਂਗੇ ਵੀ ਆਹ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਉਹ ਚੱਲ ਰਹੀਆਂ, ਤਾਂ ਜੋ ਜਿਹੜਾ ਕੋਈ ਉਸ ਚੀਜ਼ ਨੂੰ ਸਮਝਦੇ ਹੋਏ ਡਿਸੀਜਨ ਜਿਹੜਾ ਉਸ ਹਿਸਾਬ ਦੇ ਨਾਲ ਬਣਾਵੇ ਵੀ ਭਾਈ ਬਾਅਦ ਦੇ ਵਿੱਚ ਝੁੱਗਾ ਚੌੜ ਨਾ ਹੋ ਜਾਵੇ। ਸੋ ਉਸ ਹਿਸਾਬ ਦੇ ਨਾਲ ਆਪਾਂ ਜਿਹੜਾ ਉਹ ਚੱਲੀਏ। ਜਦੋਂ ਟਰੱਕ ਇੰਨੇ ਮਹਿੰਗੇ ਸੀਗੇ, ਉਸ ਤੋਂ ਕਿੰਨਾ ਚਿਰ ਪਹਿਲਾਂ ਆਪਾਂ ਕਹਿੰਦੇ ਰਹੇ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆਪਣਾ ਕੰਮ ਆ ਵੀ ਇਹ ਦੱਸਣਾ। ਕਿੰਨੀ ਵਾਰੀ ਰਮਨ ਹੋਣਾ ਨੇ ਦੱਸਿਆ ਆ ਵੀ ਜਦੋਂ ਮੁਲਕ ਦੇ ਵਿੱਚ ਰਿਸੈਸ਼ਨ ਦੀ ਦਸਤਕ ਆਉਂਦੀ ਹੈ ਤੇ ਸਭ ਤੋਂ ਪਹਿਲਾ ਅਸਰ ਆਪਾਂ ਨੂੰ ਟਰੱਕਿੰਗ ਇੰਡਸਟਰੀ ਦੇ ਉੱਤੇ ਪੈਂਦਾ ਆ। ਹੁਣ ਲਾਲ ਸਾਗਰ ਦੇ ਵਿੱਚ ਜੇ ਸ਼ਿਪਿੰਗ ਬੰਦ ਹੋਣੀ ਆ ਤਾਂ ਸਭ ਤੋਂ ਵੱਡਾ ਕੰਟੇਨਰਾਂ ਦਾ ਕੰਮ ਪੋਰਟਸ ਦੇ ਉੱਤੇ ਹੁੰਦਾ। ਜਦੋਂ ਡਿਲੇ ਹੋਣਾ, ਸਪਲਾਈ ਚੇਨ ਸਮੱਸਿਆ ਆਉਣੀ ਆ, ਤਾਂ ਪਤਾ ਕਿੱਥੇ ਲੱਗਣਾ? ਸਭ ਤੋਂ ਪਹਿਲਾਂ ਟਰੱਕਿੰਗ 'ਚ ਜਿਹੜਾ ਉਹ ਪਤਾ ਲੱਗਣਾ ਆ, ਫਿਰ ਆਮ ਲੋਕਾਂ ਤੱਕ ਟ੍ਰਿਕਲ ਡਾਊਨ ਹੋ ਕੇ ਉਹ ਚੀਜ਼ ਪਹੁੰਚਣੀ ਆ। ਸੋ ਅਸੀਂ ਤੁਹਾਨੂੰ ਪਹਿਲਾਂ ਆਗਾਹ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਹਾਂ। ਤੇ ਓਵਰਆਲ ਰਮਨ ਜੀ, ਲੋਡਸ ਦੇ ਪ੍ਰਾਈਸਿਸ ਦੀਆਂ ਇਹ ਸਾਰੀ ਸਥਿਤੀ ਨੂੰ ਬਾਟਮ ਤੋਂ ਤਾਂ ਆਉਂਦਿਆਂ ਨੂੰ ਹੋਰ ਕਿੰਨਾ ਕੁ ਵਕਤ ਜਿਹੜਾ ਉਹ ਲੱਗ ਸਕਦਾ? ਕੀ ਆ ਭਵਿੱਖਬਾਣੀਆਂ ਜਾਂ ਕੀ ਕਿਆਸ ਰਹੀਆਂ ਟਰੱਕਿੰਗ ਨੂੰ ਲੈ ਕੇ ਚੱਲ ਰਹੀਆਂ ਇਸ ਸਾਲ ਦੇ ਵਿੱਚ? ਦੇਖੋ ਰਾਜਨ, ਬਿਲਕੁਲ ਇਸ ਵੇਲੇ ਜਿਹੜਾ ਆਹ ਸਮਾਂ ਹੈਗਾ ਜਨਵਰੀ ਫਰਵਰੀ ਦਾ ਸਮਾਂ, ਤੇ ਬੇਸਿਕਲੀ ਅੱਧਾ ਹਾਫ ਮਾਰਚ, ਇਹ ਟ੍ਰੈਡੀਸ਼ਨਲੀ ਬਹੁਤ ਸਲੋ ਸਮਾਂ ਹੁੰਦਾ ਹੈ। ਟ੍ਰੈਡੀਸ਼ਨਲੀ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਅਸੀਂ ਕੰਮ ਕਰਦੇ ਸੀ, ਉਦੋਂ ਟ੍ਰੈਡੀਸ਼ਨਲੀ ਇਹ ਨਵੰਬਰ, ਦਸੰਬਰ, ਜਨਵਰੀ, ਫਰਵਰੀ, ਇਹ 4 ਮਹੀਨੇ ਜਿਹੜੇ ਹੁੰਦੇ ਸੀਗੇ, ਮੋਸਟਲੀ ਟਰੱਕਰ ਜਿਹੜੇ ਸੀਗੇ ਉਹ ਇੰਡੀਆ ਨੂੰ ਜਾਂਦੇ ਹੁੰਦੇ ਸੀ। ਇਹਨਾਂ ਸਮਿਆਂ ਦੇ ਵਿੱਚ ਟਰੱਕ ਖੜੇ ਕਰ ਦੇਣੇ ਔਰ ਇੰਡੀਆ ਨੂੰ ਚਲੇ ਜਾਣਾ, ਜਿਹੜਾ ਡਰਾਈਵਰ ਸੀ ਉਹ ਚਲੇ ਜਾਂਦੇ ਸੀਗੇ। ਸੋ ਇਹ ਟ੍ਰੈਡੀਸ਼ਨਲੀ ਬਹੁਤ ਸਲੋਐਸਟ ਟਾਈਮ ਮੰਨਿਆ ਜਾਂਦਾ ਆ ਇੰਡਸਟਰੀ ਦੇ ਵਿੱਚ। ਸੋ ਉਹਦੇ ਉੱਤੇ ਨਾਲ ਦੇ ਨਾਲ ਹੀ ਜੇ ਆਪਾਂ ਕਹੀਏ ਵੀ ਇਕਨੋਮਿਕਲੀ ਵੀ ਜਿਹੜਾ ਐਜ਼ ਇਕੋਨਮੀ ਦੀ ਸਲੋ ਡਾਊਨ ਆ, ਤੋਂ ਰੈਡ ਸੀ ਵਾਲਾ ਪ੍ਰੋਬਲਮਸ ਖੜੀਆਂ ਹੋ ਰਹੀਆਂ। ਸੋ ਓਵਰਆਲ ਕੋਈ ਜ਼ਿਆਦਾ ਚੰਗੀ ਸਥਿਤੀ ਨਹੀਂ ਹੈਗੀ। ਓਵਰਆਲ ਕੋਈ ਇਹ ਵਧੀਆ ਟਾਈਮ ਨਹੀਂ ਹੈਗਾ ਇਸ ਵੇਲੇ, ਕਿਉਂਕਿ ਜਦੋਂ ਪਹਿਲਾਂ ਹੀ ਸਲੋ ਆ ਤੇ ਉਸ ਤੋਂ ਬਾਅਦ ਫਿਰ ਹੋਰ ਜਿਹੜਾ ਆ ਉੱਥੇ ਇੱਦਾਂ ਦੇ ਅਸਰ ਹੋ ਜਾਣੇ। ਹੁਣ ਇੱਕ ਤਾਂ ਸਲੋਐਸਟ ਟਾਈਮ ਹੈਗਾ, ਉੱਤੋਂ ਜੇ ਰੈਡ ਸੀ ਦੀ ਪ੍ਰੋਬਲਮ ਇਸ਼ੂਜ਼ ਕਰਕੇ ਜੇ ਤੁਹਾਡੇ ਡੀਜ਼ਲ ਰੇਟਸ ਵੱਧਦੇ ਹੈਗੇ ਤੇ ਡੈਫੀਨੇਟਲੀ ਇਹ ਬਾਟਮ ਜਿਹੜਾ ਹੈਗਾ ਆ ਉੱਤੇ ਫਰਕ ਪੈਣਾ ਆ। ਔਰ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਕਾਫੀ ਘਾਤਕ ਹੈਗੀਆਂ ਇਸ ਵੇਲੇ। ਤੇ ਇਹਦੇ ਨਾਲ ਨਾਲ ਇੱਕ ਦੋ ਚੀਜ਼ਾਂ ਹੋਰ ਮੈਂ ਦੱਸ ਰਿਹਾ ਰਾਜਨ, ਕਿ ਆਪਣੇ ਨੈਪਟਾ ਦੇ ਮੈਂਬਰਸ ਦੇ ਲਈ ਆਪਣੇ ਕੋਲ ਹੁਣ ਕਲੈਕਸ਼ਨ ਸਰਵਿਸ ਵੀ ਅਵੇਲੇਬਲ ਹੈਗੀ ਹੈ। ਸਾਡੇ ਕੋਲ ਵੈਂਡਰਸ ਅਵੇਲੇਬਲ ਹੈ। ਜੇ ਤੁਹਾਡਾ ਬ੍ਰੋਕਰ ਪੇ ਨਹੀਂ ਕਰ ਰਿਹਾ ਤੇ ਤੁਸੀਂ ਸਾਨੂੰ ਮੈਂਬਰ ਬਣ ਕੇ ਤੇ ਤੁਸੀਂ ਸਾਡੀ ਮੈਂਬਰਸ਼ਿਪ ਦੀ ਸਰਵਿਸ ਦੇ ਥੱਲੇ ਕਲੈਕਸ਼ਨ ਸਰਵਿਸਿਜ਼ ਜਿਹੜੀਆਂ ਉਹਨਾਂ ਦੇ ਨਾਲ ਗੱਲ ਕਰ ਸਕਦੇ ਹਾਂ। ਤੇ ਇੱਕ ਹੋਰ ਜਿਹੜੀ ਮੈਨੂੰ ਰਾਜਨ ਕਾਫੀ ਕਾਲਸ ਜਿਹੜੀਆਂ ਆਈਆਂ ਹੈਗੀਆਂ, ਉਹ ਹੈਗੀਆਂ ਕਿ ਜਿਹੜੀਆਂ ELDs ਬੰਦ ਹੋਈਆਂ ਹੈਗੀਆਂ ਉਹ ਅਜੇ ਵੀ ਉਹਨਾਂ ਦੇ ਕਸਟਮਰਸ ਨੂੰ ਚਾਰਜ ਕਰ ਰਹੀਆਂ ਹੈਗੀਆਂ ਬੇਤਹਾਸ਼ਾ। ਮਤਲਬ ਕਿ ਕੋਈ ਵੀ ਸਟਾਪੇਜ ਨਹੀਂ ਹੈਗਾ, ਜਦ ਕਿ ELD ਬੰਦ ਹੋਈ ਹੋਈ ਆ ਔਰ ਉਹਨਾਂ ਨੂੰ ਅਜੇ ਵੀ ਚਾਰਜ ਕੀਤਾ ਜਾ ਰਿਹਾ ਹੈਗਾ।
ਅੱਛਾ ਜੇ ਇਦਾਂ ਦੀ ਕੋਈ ਸਿਚੁਏਸ਼ਨ, ਹਾਂਜੀ ਇਦਾਂ ਦੀ ਕੋਈ ਸਿਚੁਏਸ਼ਨ ਹੈਗੀ ਆ ਤਾਂ ਡੈਫੀਨੇਟਲੀ ਤੁਸੀਂ FMCSA ਨੂੰ ਈਮੇਲ ਜਿਹੜੀ ਆ ਉਹ ਕਰ ਸਕਦੇ ਹੈਗੇ ਆ, ਉਹਨਾਂ ਤੱਕ ਪਹੁੰਚ ਕਰ ਸਕਦੇ ਹੈਗੇ ਆ। ਆਪਣੇ ਨਾਪਟਾ ਦੇ ਰਿਸੋਰਸਿਸ ਬਟਨ ਦੇ ਥੱਲੇ FMCSA ਦੀ ELD ਜਿਹੜੀ ਅਪਰੂਵਲ ਲਿੰਕ ਹੈਗਾ, FMCSA ਦੀ ਲਿਸਟ ਹੈਗੀ ਆ, ਲਿੰਕ ਹੈਗਾ, ਜੀ ਜਿੱਥੇ ਤੁਸੀਂ ਜਾ ਕੇ ਪਹਿਲਾਂ ਤਾਂ ਆਪਣੀ ELD ਚੈੱਕ ਕਰ ਸਕਦੇ ਹੋ। ਜੇ ELD ਤੁਹਾਡੀ ਜਿਹੜੀ ਆ ਉਹ ਸ਼ਟ ਡਾਊਨ ਹੋ ਚੁੱਕੀ ਆ ਤੇ ਉਹਦੇ ਵਿੱਚ ਫਿਰ ਤੁਸੀਂ ਜਿਹੜਾ ਆ ਉਹਨਾਂ ਨੂੰ ਰਿਪੋਰਟ ਕਰ ਸਕਦੇ ਕਿ ਸਟਿਲ ਚਾਰਜਿੰਗ ਹੈ। ਤੇ ਇਹ ਚੀਜ਼ਾਂ ਕਾਫੀ ਧਿਆਨ ਦੇਣ ਯੋਗ ਹੈਗੀਆਂ। ਉਸ ਤੋਂ ਬਾਅਦ ਦੇ ਵਿੱਚ ਜਿੱਦਾਂ ਕਿ ਆਪਾਂ ਪਿਛਲੀ ਵਾਰੀ ਵੀ 1-2 ਪ੍ਰੋਗਰਾਮ ਪਹਿਲਾਂ ਵੀ ਗੱਲ ਕੀਤੀ ਸੀ ਕਿ ਜਿਹੜੀ ELDs ਬੰਦ ਹੋ ਰਹੀਆਂ ਹੈਗੀਆਂ, ਅੱਗੇ ਵਾਸਤੇ ਆਪਣੀਆਂ ELDs ਨੂੰ ਚੂਜ਼ ਕਰਨ ਲੱਗੇ ਕੰਪਨੀ ਧਿਆਨ ਨਾਲ ਚੂਜ਼ ਕਰੋ। ਜੀ ਜੀ ਕਿਉਂਕਿ ਪ੍ਰੋਬਲਮ ਕਿੱਥੇ ਵੱਡੀ ਆ ਰਹੀ ਆ ਕਿ ਜਿੰਨੀਆਂ ਵੀ ਕੰਪਨੀਆਂ, ਮੈਂ ਪਿਛਲੇ 1-2 ਪ੍ਰੋਗਰਾਮ ਪਹਿਲਾਂ ਮੇਰੇ ਖਿਆਲ ਸ਼ਾਇਦ ਦੱਸਿਆ ਵੀ ਸੀਗਾ ਕਿ ਆਲਮੋਸਟ ਤਕਰੀਬਨ 190 ਦੇ ਕਰੀਬ ਜਿਹੜੀਆਂ ELDs ਹੈਗੀਆਂ ਇਸ ਵੇਲੇ ਜਿਹੜੀਆਂ ਲਿਸਟ ਤੇ ਹੈਗੀਆਂ, ਠੀਕ ਹੈ, ਜਿਹੜੀਆਂ ਇਸ ਸਾਲ ਦੇ ਵਿੱਚ ਹੋ ਸਕਦਾ ਬੰਦ ਹੋ ਜਾਣ। ਜੀ ਸੋ ਜਿੱਥੇ ਵੀ ਜਿਹੜੀ ਵੀ ELD ਨੂੰ ਤੁਸੀਂ ਲੈਣੇ ਆ, ਜਿੱਥੇ ਤੁਸੀਂ ਇਹ ਕਹਿੰਦੇ ਆ ਨਾ ELD ਐਡਿਟੇਬਲ ਹੋਵੇ, ਐਡਿਟ ਕਰ ਸਕਦੀ ਹੋਵੇ, ਉਹਦੇ ਬੰਦ ਹੋਣ ਦੇ ਚਾਂਸ ਵੀ ਉਨੇ ਹੀ ਜ਼ਿਆਦਾ ਆ, ਉਹਨੇ ਜ਼ਿਆਦਾ ਵੱਧ ਜੇ ਜਾਂਦੇ ਤੁਹਾਡੀ, ਠੀਕ ਹੈ ਹਾਂ ਜੇ ਤੁਹਾਡੀ ELD ਜਿਹੜੀ ਆ ਉਹ ਨਾਨ ਐਡਿਟੇਬਲ ਹੈਗੀ ਆ ਜਾਂ ਤੁਸੀਂ ਉਹਦੇ 'ਚ ਕੋਈ ਅੱਗੇ ਪਿੱਛੇ ਨਹੀਂ ਕਰ ਸਕਦੇ ਹੈਗੇ ਤੇ ਉਹਦੇ ਬੰਦ ਹੋਣ ਦੇ ਚਾਂਸ ਵੀ ਘੱਟ ਆ। ਜੇ ਤੁਹਾਡੀ ELD ਅੱਗੇ ਪਿੱਛੇ ਹੁੰਦੀ ਆ ਤੇ ਉਹਦੇ ਬੰਦ ਹੋਣ ਦੇ ਚਾਂਸ ਵੀ ਜ਼ਿਆਦਾ ਆ, ਉਨੇ ਹੀ ਜ਼ਿਆਦਾ। ਬਿਲਕੁਲ। ਸੋ ਜਿਹੜਾ ਕੋਈ ਗਲਤ ਕੰਮ ਕਰਦਾ ਆ ਤੇ ਉਹਦੇ ਬੰਦ ਹੋਣ ਦੇ ਚਾਂਸ ਜ਼ਿਆਦਾ ਆ, ਉਹਨੂੰ ਦੁੱਖ ਲੱਗਣਾ। ਕਈ ELD ਵਾਲੇ ਵੀ ਸਾਨੂੰ ਕਹਿੰਦੇ ਹੋਣੇ ਯਾਰ ਤੁਸੀਂ ਕਿਉਂ ਦੱਸਦੇ ਆ ਸਾਰੀਆਂ ਚੀਜ਼ਾਂ ਬਾਰੇ, ਸਾਡਾ ਕੰਮ ਜਿਹੜਾ ਉਹ ਉੱਦਾਂ ਹੀ ਚੱਲੀ ਜਾਂਦਾ ਸੀ। ਭਾਈ ਨਾ ਕਰੋ, ਬਾਅਦ 'ਚ FMCSA ਦੇ ਜਦੋਂ ਕਰਦਾ ਹੈ ਤੇ ਫਿਰ ਸਾਰੇ ਪਾਸੇ ਥੂ ਥੂ ਹੁੰਦੀ ਆ। ਸੋ ਬੈਟਰ ਆ ਵੀ ਇਹ ਚੀਜ਼ਾਂ ਤੋਂ ਜਿਹੜਾ ਵਿਚਾਰ ਰੱਖੋ। ਤੇ